ਹੁੰਦਾ ਇਕੱਠੇ ਹੋ ਕੇ ਬੈਠੇ ਹੁੰਦੇ ਨਾ ਟੋਲੀ ਕਿਤੇ, ਉਹ ਆਂਦਾ ਸੀ ਮੈਂ ਬੜਾ ਗਾਉਣਾ, ਉਹ ਮੈਂ ਬੜਾ ਗਾਉਣਾ, ਤੇ ਇੱਕ ਵਿੱਚੋਂ ਆਂਦਾ ਸੀ ਉਹ ਤੂੰ ਕਾਹਦਾ ਗਾਉਣਾ, ਮਹਾਰਾਜ ਸਿੰਘ ਡੋਗਰ ਦਾ ਗਾਣਾ ਗਾਇਆ ਤੂੰ ਕੋਈ? ਨਹੀਂ ਯਾਰ, ਤੇ ਫਿਰ ਤੂੰ ਕਾਹਦਾ ਗੋਈਆਂ ਯਾਰ ਜਦੋਂ ਉਹਦਾ ਗਾਣਾ ਨਹੀਂ ਗਾਇਆ ਤੇ ਹਾਂਜੀ, ਜਿਹਨੇ ਮਹਾਰਾਜ ਦੀ ਡੋਗਰ ਦਾ ਗਾਣਾ ਨਹੀਂ ਗਾਇਆ ਅਸੀਂ ਉਹਨੂੰ ਸਿੰਗਰ ਹੀ ਨਹੀਂ ਸਮਝਦੇ। ਨਹੀਂ ਸਮਝਦੇ, ਇਹ ਇੱਕ ਸ਼ਰਤ। ਸ਼ਾਹਿਦ ਸਾਹਿਬ, ਆਪਣੀ ਜ਼ਿੰਦਗੀ ਦੇ ਵਿੱਚ ਤੁਸੀਂ ਹਜ਼ਾਰਾਂ ਗੀਤ ਲਿਖੇ ਅਤੇ ਬਹੁਤ ਸੌਆਂ ਦੀ ਤਾਦਾਦ ਦੇ ਵਿੱਚ ਚੜ੍ਹਦੇ ਪੰਜਾਬ ਅਤੇ ਲਹਿੰਦੇ ਪੰਜਾਬ ਦੇ ਵਿੱਚ ਬੇਸ਼ੁਮਾਰ ਸਿੰਗਰਾਂ ਨੇ ਤੁਹਾਡੇ ਗਾਣੇ ਗਾਏ, ਬਹੁਤ ਸਾਰੇ ਲੋਕ ਫਨਕਾਰਾਂ ਨੇ ਵੀ ਗਾਣੇ ਗਾਏ। ਇਹ ਜਿਹੜੇ ਇੰਨੇ ਤੁਸੀਂ ਕਲਾਮ ਲਿਖਿਆ, ਇੰਨੇ ਸਿੰਗਰਾਂ ਨੇ ਗਾਇਆ, ਉਹਦੀ ਕੋਈ ਰਾਇਲਟੀ, ਕੋਈ ਬੈਨੀਫਿਟ, ਉਹਦਾ ਕੋਈ ਰਿਟਰਨ ਵੀ ਲੱਭਾ ਜੇ? ਹਾਂਜੀ, ਇਹਦੀ ਬਕਾਇਦਾ ਰਾਇਲਟੀ ਮਿਲਦੀ ਸੀ। EMI ਕੰਪਨੀ, ਇੱਕੋ ਹੀ ਰਿਕਾਰਡਿੰਗ ਕੰਪਨੀ ਸੀ ਪਾਕਿਸਤਾਨ ਦੇ ਵਿੱਚ, ਅਤੇ ਉਹ ਦਿੰਦੇ ਸਨ 5% ਲਿਖਣ ਵਾਲੇ ਨੂੰ ਅਤੇ 5% ਜਿੰਨੇ ਮਤਲਬ 100 ਦੀ ਵਿਕ ਜਾਣ ਨਾ ਕੇਸਟਾਂ ਜਾਂ ਰਿਕਾਰਡ, ਉਹ 5% ਗਾਉਣ ਵਾਲੇ ਨੂੰ ਦਿੰਦੇ ਸਨ, ਅਤੇ 5% ਜਿਹੜੇ ਹਨ ਨਾ ਉਹ 10% ਗਾਉਣ ਵਾਲੇ ਅਤੇ 5% ਲਿਖਣ ਵਾਲੇ ਨੂੰ, ਅਤੇ 5% ਦਿੰਦੇ ਸਨ ਜਿਹੜਾ ਤਰਜ਼ ਬਣਾਵੇ। ਅਤੇ ਮੈਂ ਹਰ ਬੰਦੇ ਨੂੰ ਕਹਿੰਦਾ ਸਾਂ ਮੈਂ ਤਰਜ਼ ਮੈਂ ਆਪ ਬਣਾਉਣੀ ਜੀ, ਅਤੇ 5% ਮੈਂ ਲੈਣਾ ਜੇ, ਮੈਂ 10% ਲੈਣਾ ਜੇ, 5% ਸ਼ਾਇਰ ਦਾ ਅਤੇ 5% ਤਰਜ਼ ਦਾ। ਮੇਰਾ ਹਰ ਗਾਣਾ ਜਿਹੜਾ ਸੀ ਮੇਰੀ ਤਰਜ਼ ਆਪਣੀ ਹੁੰਦੀ ਸੀ, ਮੈਂ ਲਿਖਦਾ ਹੀ ਤਰਜ਼ 'ਤੇ ਸਾਂ। ਉਹ ਅਤੇ ਹਾਂਜੀ, ਉਹ ਫਿਰ ਮੈਂ ਆਂਦਾ ਸਾਂ ਕਿ ਮੈਂ ਉਹ ਆਂਦੇ ਜੀ ਤੁਹਾਡੀ ਮਰਜ਼ੀ। ਇਹਨਾਂ ਨੂੰ ਪੜ੍ਹ ਇਹਨਾਂ ਨੂੰ ਪਤਾ ਨਹੀਂ ਸੀ ਕੀ ਮਿਲਦਾ ਅਤੇ ਕੀ ਨਹੀਂ ਮਿਲਦਾ। 3 ਮਹੀਨਿਆਂ ਬਾਅਦ ਸਾਡੀ ਰਾਇਲਟੀ ਇੱਕ ਚੈੱਕ ਆ ਜਾਂਦਾ ਸੀ, ਚੈੱਕ ਦੇ ਉੱਤੇ ਲਿਖਿਆ ਹੁੰਦਾ ਸੀ ਇੰਨੇ ਪੈਸੇ, ਇੰਨੇ। ਮੈਂ ਤਾਂ ਪੜ੍ਹਿਆ ਲਿਖਿਆ, ਮੈਨੂੰ ਤਾਂ ਪਤਾ ਹੁੰਦਾ ਸੀ ਵੀ ਇੰਝ ਹੁੰਦਾ ਸੀ। ਅਤੇ ਇਹਨਾਂ ਦੇ ਕਈ ਜਾਂਦੇ ਇਹ ਟੈਡੀਆਂ ਦੇ ਚੈੱਕ ਇੱਥੇ ਹੀ ਖਰਾਬ ਹੋਏ, ਖੜਦੇ ਹੀ ਨਹੀਂ ਸਨ, ਇਹਨੂੰ ਪਤਾ ਹੀ ਨਹੀਂ। ਨਾਲੇ ਇਹਨਾਂ ਨੂੰ ਬੜੇ ਬਾਹਰੋਂ ਪੈਸੇ ਮਿਲ ਜਾਂਦੇ ਸਨ। ਮੈਂ ਟੈਡੀ ਇਹਨੂੰ ਇੱਕ ਗਾਣਾ ਲਿਖ ਕੇ ਦਿੱਤਾ, ਇੱਕ ਯੂਸਫ ਕੱਥੋਂ ਵਾਲੀਏ ਨੂੰ, ਘਰੋਂ ਨੰਗੀ ਪੈਰੀ ਦਾਤਾ ਮੈਂ ਆਵਾਂ ਜੱਜ ਮੇਰਾ ਕੰਮ ਬਣ ਜਾਏ। ਉਹ ਮੈਂ ਲਿਖ, ਉਹ ਇਹਨੇ ਇੰਨੇ ਪੈਸੇ, ਉਹ ਦਾਤਾ ਦੇ ਦਰਬਾਰ ਉਸੇ ਦਿਨ ਹੀ ਕਿਨੇ ਕਮਾ ਲਏ। ਅਤੇ ਮੈਂ ਕਿਹਾ ਮੈਨੂੰ ਮੈਂ ਹੱਸਣ ਲੱਗ ਪਿਆ, ਮੈਂ ਕਿਹਾ ਤੈਨੂੰ ਮੈਂ ਹੁਣੇ ਲਿਖ ਦਿੱਤਾ ਦਾਤਾ ਦਾ ਗਾਣਾ ਅਤੇ ਤੂੰ ਇੰਨੇ ਪੈਸੇ ਮੈਨੂੰ ਇਹ 'ਚੋਂ ਕੀ ਲੱਭਾਈ? ਇਹ ਆਖਣ ਲੱਗਾ ਚਾਚਾ ਜੀ ਤੁਸੀਂ ਲੈ ਲਓ ਫਿਰ ਸਾਰੇ। ਅਤੇ ਮਤਲਬ ਇਹ ਹੁੰਦਾ ਸੀ ਕਿ ਇਹਨਾਂ ਨੂੰ ਤਾਂ ਬਾਹਰੋਂ ਬੜੇ ਮਿਲ ਜਾਂਦੇ, ਰਾਇਲਟੀ ਨਾਲ ਇਹ ਖਿਆਲ ਨਹੀਂ ਸੀ ਹੁੰਦਾ। ਅਤੇ ਨਹੀਂ ਜਿਹੜੇ ਕੁੰਡੀਏ ਸਨ, ਆਸ਼ਿਕ ਜੱਟ ਸੀ, ਉਹਨੇ ਪਾਰ ਲੰਘਾ ਦੇ ਘੜਿਆ ਮਿੰਟਾਂ ਤੇਰੀਆਂ ਕਰਦੀ, ਉਹਨੇ 50,000 ਰਾਇਲਟੀ ਜਿਹੜੀ ਸੀ ਐਡਵਾਂਸ ਲੈ ਲਈ ਸੀ, ਇੰਨਾ ਸਿਆਣਾ ਸੀ ਉਹ। ਅਤੇ ਕੰਪਨੀ ਟੁੱਟ ਗਈ ਅਤੇ ਉਹ 50,000 ਗਿਆ, ਫਿਰ ਉਹ ਲੈ ਲਿਆ ਉਹਨੇ। ਅਤੇ ਮੈਨੂੰ 10-10 ਰੁਪਏ ਮਿਲਦੇ ਮੈਨੂੰ ਇੱਕ ਮੇਰਾ ਗਾਣਾ ਸੀ ਮਸਰਤ ਨਜ਼ੀਰ ਦਾ ਹੀ, ਪਿੱਛੇ ਪਿੱਛੇ ਆਉਂਦਾ ਮੇਰੀ ਟੋਰ ਵੇਂਦਾ ਜੀਰੇ ਵਾਲਿਆ ਵੇਖਦਾ ਹੀ ਵੇ ਮੇਰਾ ਲੌਂਗ ਗਵਾਚਾ। ਇਸ ਗਾਣੇ ਦੇ ਨਾਲ ਇਸ ਕੇਸਟ ਦੇ ਵਿੱਚ ਮੇਰਾ ਗਾਣਾ ਸੀ ਮੇਲੇ ਚੱਲੇ ਆ ਅਤੇ ਲੈ ਕੇ ਆਵੀਂ ਚੂੜੀਆਂ, ਟਿੱਚ ਬਾਹਾਂ ਵਿੱਚ ਆਉਣ ਚੱਲਾਂ ਪੂਰੀਆਂ। ਅਤੇ ਮੇਰਾ ਲਹਿਜਾ ਮੇਰਾ ਗੁੱਟ ਮਿਲ ਕੇ ਬਾਬੇ ਚੀਸ਼ਤੀ ਨੇ ਬੜਾ ਇਹਨੂੰ ਸਲਾਇਆ ਇਸ ਸਤਾਈ ਨੂੰ। ਸਤਾਈ ਉਹਨੂੰ ਆਖੀਦਾ ਜਿਹੜਾ ਪਹਿਲਾ ਬੋਲ ਹੁੰਦਾ, ਜੇ ਉਹਨੂੰ ਮੁਖੜਾ ਆਖੀਦਾ ਸਤਾਈ ਆ। ਅਖਲਾ ਕਮਾਲ ਕੀਤੀ ਡੋਗਰ ਯਾਰ, ਕਮਾਲ ਕੀਤੀ। ਪਰ ਉਹ ਕੇਸਟ ਬੜੀ ਵਿਕੀ। ਉਹ ਹਰ ਮਹੀਨੇ ਇੱਕ ਲਿਸਟ ਆਉਂਦੀ ਸੀ ਕਿ ਕਿਹੜਾ ਇਹ ਕਲਾਮ ਜ਼ਿਆਦਾ ਵਿਕਿਆ ਹੈ। ਉਹ 3-4 ਮਹੀਨੇ 4-5 ਮਹੀਨੇ ਫਿਰ ਆਲਮ ਲੁਹਾਰ ਦੇ ਆਵਾਜ਼ਾਂ ਮਾਰੀਆਂ, ਇਹ ਵੀ ਆਉਣ ਲੱਗ ਪਏ। ਅਤੇ ਉਹ ਸਾਡਾ ਜਿਹੜਾ ਸੀ ਨਾ ਉਹਦੇ 'ਚ ਆਉਂਦੇ, ਉਹਦੇ 'ਚ ਮੈਨੂੰ ਬੜੀ 50-50 ਹਜ਼ਾਰ ਰੁਪਇਆ ਰਾਇਲਟੀ ਆ ਜਾਂਦੀ 3 ਮਹੀਨਿਆਂ ਬਾਅਦ। ਉਹ 'ਚ ਬੜੀ ਰਾਇਲਟੀ ਮਿਲ ਲਈ। ਅਤੇ ਇਸ ਤਰ੍ਹਾਂ ਕਰਕੇ ਫਿਰ ਮੈਂ ਇਹਨਾਂ ਨਾਲ ਆਉਂਦਾ ਕਿ ਮੈਂ ਤਰਜ਼ ਜਿਹੜੀ ਨਾ ਤਰਜ਼ ਮੈਂ ਪੈਸੇ ਤਰਜ਼ ਕੀ ਮੈਂ ਆਪ। ਅੱਛਾ, ਇੱਕ ਉਹਨਾਂ ਦੀ ਗੱਲ ਹੈ, ਅਸੀਂ ਰਿਕਾਰਡਿੰਗ ਕਰ ਰਹੇ ਹਾਂ ਅਤੇ ਇਹਨਾਂ ਸਾਜ਼ ਸੂਝ ਬੰਨ੍ਹ ਲਿਆ, ਸਾਜਾਂ ਵਾਲਿਆ ਤੁਰ ਚੱਲੇ। ਅਤੇ ਉਹ ਮੈਨੂੰ ਆ ਰਿਕਾਰਡਿੰਗ ਵਾਲਾ ਆਉਂਦਾ ਹੈ ਕਿੱਧਰ ਗਏ ਸਾਜਾਂ ਵਾਲੇ? ਮੈਂ ਕਿਹਾ ਯਾਰ ਉਹ ਤੁਰ ਗਏ ਨੇ ਪੁੱਛ। ਉਹਨਾਂ ਆਖਿਆ 55 ਮਿੰਟ ਹੋ ਜਾਏ ਤੁਹਾਡੇ, ਅਤੇ 5 ਮਿੰਟ ਕਿਹਨੇ ਲਾਉਣੇ ਨੇ ਵਿੱਚ? ਉਹ ਮੈਂ ਕਿਹਾ ਯਾਰ ਉਹ ਤੁਸੀਂ ਸਾਜਾਂ ਵਾਲੇ ਚੱਲ ਗਏ। ਨਹੀਂ ਇਹ 5 ਮਿੰਟ ਹੋਰ ਗਵੋ। ਮੈਂ ਇਹਨਾਂ ਨੂੰ ਆਖਿਆ ਮੁੜਿਓ ਚਾਹ ਸ਼ਾਹ ਪੀਓ। ਅਤੇ ਮੈਂ ਇਹਨੂੰ ਟੈਡੀ ਨੂੰ ਆਖਿਆ ਤੁਹਾਨੂੰ ਕਿੰਗਾਂ ਸ਼ਿੰਗਾਂ ਤਾਂ ਹੈਗੀਆਂ ਨੇ। ਮੈਂ ਕਿਹਾ ਚਲੋ ਫਿਰ ਗਾਣਾ ਇੱਕ ਕਰਨੇ ਆ। ਉਹ ਗਾਣਾ ਫਿਰ ਮੈਂ ਲਿਖਿਆ ਲੈ ਦੇ ਅੱਬਾ ਲੈ ਦੇ ਮੈਨੂੰ ਨਵਾਂ ਟਰੈਕਟਰ ਲੈ ਦੇ, ਨਾ ਮੈਂ ਮੰਗਾ ਟੈਲੀਵਿਜ਼ਨ ਨਾ ਸਕੂਟਰ ਮੰਗਾ, ਨਵਾਂ ਥੱਲੇ ਹੋਵੇ ਨਵਾਂ ਟਰੈਕਟਰ ਧੂੜ ਤਮਾਂਦਾ ਲੰਘਾ। ਲੈ ਦੇ ਅੱਬਾ ਲੈ ਦੇ ਮੈਨੂੰ ਨਵਾਂ ਟਰੈਕਟਰ ਲੈ ਦੇ, ਭਾਵੇਂ ਫੀਟ ਲੈ ਦੇ ਭਾਵੇਂ ਫੋਰਡ ਲੈ ਦੇ, ਭਾਵੇਂ ਮੈਸੀ ਪਰ ਗੱਲ ਨਾ ਮੇਰੀ ਬੋੜ ਅੱਬਾ ਲੈ ਦੇ। ਉਹ ਕੇਸਰ ਸਾਰੇ ਉਹਦੇ 'ਤੇ ਚੱਲੀ, ਉਹ ਲੈ ਵੇ ਅੱਬਾ ਲੈ ਦੇ, ਕਮਾਲ ਹੋ ਗਈ। ਅਤੇ ਉਹਦੇ ਨਾਲ ਐਵੇਂ ਕਿੰਗ ਜੀ ਵਜਾਈ। ਇਹ ਹੁੰਦਾ ਕਿ ਜਿਹੜੀ ਸਕਾਫਤ ਇਹ ਵੇ ਨਾ, ਇਹ ਵੀ ਸਾਡੀ
ਸਕਾਫਤ 'ਚ ਰਲ ਜਾਂਦੀ ਹੈ ਨਾ ਜੀ ਗੱਲ। ਬਿਲਕੁਲ, ਇਹ ਟਰੈਕਟਰ ਜਿਹੜਾ ਜੀ ਉਹ ਤਾਂ ਸਾਡੀ ਸਕਾਫਤ ਦੇ ਨਾਲ ਜੁੜੀ। ਅਸੀਂ ਜ਼ਿਮੀਂਦਾਰ ਬੰਦੇ ਹਾਂ, ਟਰੈਕਟਰ ਤੋਂ ਬਗੈਰ ਅਸੀਂ ਕਿਸੇ ਕੰਮ ਦੇ ਹੀ ਨਹੀਂ ਹੈ। ਨਾ ਜੀ ਨਾ, ਬਿਲਕੁਲ ਨਹੀਂ। ਉਹ ਫਿਰ ਬਹਿ ਜਾ ਟਰੈਕਟਰ ਤੇ ਜਰਾ ਵੇਖ, ਸਟੇਅਰਿੰਗ ਫਾੜ ਕੇ ਨਹੀਂ, ਮੇਰੇ ਹੱਥੋਂ ਸਟੇਅਰਿੰਗ ਛੁੱਟ ਜਾਣਾ ਜਦੋਂ ਪਾਇਆ ਤੂੰ ਕੱਚੀ ਸੜ ਕੇ, ਤੇਰੇ ਸਾਰੇ ਝਾਕੇ ਲਾਵਾਂਗਾ। ਉਹ ਫਿਰ ਇਹੋ ਜਿਹੇ ਗਾਣੇ ਮੈਂ ਟਰੈਕਟਰਾਂ ਵਾਲੇ ਲਿਖੇ ਨੇ ਬਾਅਦ ਵਿੱਚ, ਪਿੰਡਾਂ ਥਾਵਾਂ ਦੇ ਹੋਰ ਮੈਂ ਪਾਸੇ ਕਿਸੇ ਗਿਆ ਹੀ ਨਹੀਂ। ਸਾਰੀ ਸਕਾਫਤ ਦੇ ਮਤਲਬ ਹੈ ਕਿ ਮੱਦੇਨਜ਼ਰ ਰੱਖਦਿਆਂ ਲਿਖੇ ਨੇ। ਇਸੇ ਕਰਕੇ ਅਜੇ ਵੀ ਲੋਕ ਉਹ ਪਸੰਦ ਕਰਦੇ ਨੇ। ਇਹ ਸਕਾਫਤ ਸਾਡੀ ਰਹਿਤ ਬਹਿਤ ਹੈ, ਇਹਦਾ ਤੇ ਅਸੀਂ ਇਹਨੂੰ ਤੇ ਭੁਲਾ ਹੀ ਨਹੀਂ ਨਾ ਸਕਦੇ। ਵੱਡਿਆਂ ਦਾ ਚੜਾਵਾ ਹੈ, ਇਹਨੂੰ ਅਸੀਂ ਜਿੱਦਣ ਵੀ ਭੁੱਲ ਗਏ ਉਦਣ ਅਸਾਂ ਆਪੇ ਪਿੱਛੇ ਚਲੇ ਜਾਣਾ। ਅਤੇ ਇਸ ਤਰ੍ਹਾਂ ਹੀ ਹੈ ਫਿਰ ਹੁਣ। ਅਤੇ ਉਹ ਬਾਅਦ ਹਾਂਜੀ। ਚੌਧਰੀ ਸਾਹਿਬ, ਤੁਸੀਂ ਟਰੈਕਟਰਾਂ ਦੇ ਉੱਤੇ ਕਾਫੀ ਸਾਰੇ ਗਾਣੇ ਲਿਖੇ। ਉਸ ਜ਼ਮਾਨੇ ਦੇ ਵਿੱਚ ਜ਼ਿਆਦਾਤਰ ਟੇਪਾਂ ਵੀ ਟਰੈਕਟਰਾਂ ਦੇ ਉੱਪਰ ਹੀ ਲੱਗੀਆਂ ਹੁੰਦੀਆਂ ਸੀ। ਜ਼ਿਆਦਾਤਰ ਸੁਣੇ ਵੀ ਟਰੈਕਟਰਾਂ 'ਤੇ ਹੀ ਜਾਂਦੇ ਸੀ। ਡਰਾਈਵਰ ਨਾਲੇ ਹਲ ਵਾਹੁੰਦੇ ਸੀ ਅਤੇ ਨਾਲੇ ਗਾਣੇ ਸੁਣਦੇ ਸੀ। ਹੋਰ ਕਿਹੜੇ ਕਿਹੜੇ ਗਾਣੇ ਜਿਹੜੇ ਤੁਹਾਡੇ ਟਰੈਕਟਰਾਂ ਦੇ ਉੱਤੇ ਤੁਸੀਂ ਆਪ ਸੁਣੇ, ਆਪ ਚੱਲਦੇ ਸੁਣੇ ਕਿ ਜੀ ਦੂਰ ਟਰੈਕਟਰ ਪਿਆ ਚੱਲੇ ਅਤੇ ਉੱਤੇ ਤੁਹਾਡਾ ਗਾਣਾ ਚੱਲਦਾ ਹੋਵੇ? ਕੋਈ ਐਸਾ ਗਾਣਾ ਕਦੀ ਤੁਸੀਂ ਸੁਣਿਆ ਜੀ? ਉਹ ਟਰੈਕਟਰਾਂ ਦੇ ਉੱਤੇ ਮੈਨੂੰ ਬਸ ਇਹ 2-3 ਡਿਊਟ ਸਨ। ਇੱਕ ਇਹ ਸੀ ਅਤੇ ਇੱਕ ਬਹਿ ਜਾ ਟਰੈਕਟਰ 'ਤੇ ਜੀ। ਟਰੈਕਟਰ ਹੌਲੀ ਹੌਲੀ ਤੋੜਵੇ, ਅੱਗੇ ਆ ਗਿਆ ਹੀ ਮੋੜ ਵੇ, ਮੈਂ ਡਿੱਗ ਪਵਾਂਗੀ। ਟਰੈਕਟਰ ਹੌਲੀ ਹੌਲੀ ਤੋੜ, ਅੱਗੇ ਆ ਗਿਆ ਹੀ ਮੋੜ ਮੈਂ ਡਿੱਗ ਪਵਾਂਦਾ। ਰੱਖ ਮੇਰੇ ਵੱਲੇ ਭਾਰ, ਤੈਨੂੰ ਇਹ ਨਾ ਕਰ, ਇਹੋ ਜਿਹਾ ਨਾ ਕਰ, ਖਿਆਲ ਰੱਖ ਮੇਰੇ ਵੱਲੇ ਭਾਰ, ਤੈਨੂੰ ਸੱਤੇ ਖੈਰਾਂ ਨੇ। ਅਸੀਂ ਟਰੈਕਟਰ ਚੌਥੇ ਗੇਅਰ 'ਚ ਜਾਂਦਾ, ਮੇਰਾ ਡਿੱਗ ਪਿਆ ਹੀ ਪਰਾਂਦਾ ਵੇ, ਮੈਂ ਡਿੱਗ ਪਰਾਂਗੀ। ਟਰੈਕਟਰਾਂ 'ਤੇ ਜ਼ਿਆਦਾ ਗਾਣੇ ਇਸੇ ਤਰ੍ਹਾਂ ਲਿਖੇ ਲੋਕੀ, ਬੜੇ ਲੋਕਾਂ ਨੇ ਪਸੰਦ ਕੀਤੇ ਟਰੈਕਟਰ। ਉਹ ਵੇਖ ਲਿਆ ਮੈਂ, ਉਹ ਮੈਨੂੰ ਕਹਿੰਦੇ ਸਨ ਸਾਰੇ ਗਾਉਣ ਵਾਲੇ ਆਉਂਦੇ ਸਨ। ਉਹ ਪਤਾ ਕੀ, ਗਾਉਣ ਵਾਲੇ ਇਕੱਠੇ ਹੋ ਕੇ ਬੈਠੇ ਹੁੰਦੇ ਨਾ ਟੋਲੀ ਕਿਤੇ, ਉਹ ਆਂਦਾ ਸੀ ਮੈਂ ਬੜਾ ਗਾਉਣਾ, ਉਹ ਮੈਂ ਬੜਾ ਗਾਉਣਾ। ਅਤੇ ਇੱਕ ਵਿੱਚੋਂ ਆਂਦਾ ਸੀ ਉਹ ਤੂੰ ਕਾਹਦਾ ਗਾਉਣਾ, ਮਹਾਰਾਜ ਦੀ ਡੋਗਰ ਦਾ ਗਾਣਾ ਗਾਇਆ ਤੂੰ ਕੋਈ? ਨਹੀਂ ਯਾਰ, ਅਤੇ ਫਿਰ ਤੂੰ ਕਾਹਦਾ ਗੋਈਆਂ ਯਾਰ ਜਦੋਂ ਉਹਦਾ ਗਾਣਾ ਨਹੀਂ ਗਾਇਆ ਨੇ। ਜਿਹਨੇ ਮਹਾਰਾਜ ਦੀ ਡੋਗਰ ਦਾ ਗਾਣਾ ਨਹੀਂ ਗਾਇਆ ਅਸੀਂ ਉਹਨੂੰ ਸਿੰਗਰ ਹੀ ਨਹੀਂ ਸਮਝਦੇ। ਨਹੀਂ ਸਮਝਦੇ। ਇਹ ਇੱਕ ਸ਼ਰਤ ਸੀ ਵਿੱਚ ਕਿ ਮਹਾਰਾਜ ਦੀ ਡੋਗਰ ਦਾ ਗਾਣਾ ਤੂੰ ਗਾਇਆ ਕਿਉਂ ਨਹੀਂ। ਅਤੇ ਕਈ ਲੋਕ ਸਨ ਉਹ ਫਿਰ ਨਹੀਂ ਸਨ ਗਾਉਂਦੇ, ਨਹੀਂ ਸਨ ਆਉਂਦੇ ਹਨ ਕਿ ਮੈਨੂੰ ਨਾਰਾਜ਼ ਵੀ ਹੋ ਜਾਂਦੇ ਸਨ। ਆਰ ਫਿਲਹਾਲ ਨਾਰਾਜ਼ ਹੋ ਜਾਂਦਾ ਸੀ, ਤੂੰ ਸਾਨੂੰ ਨਹੀਂ ਦਿੰਦਾ ਗਾਣਾ। ਫਿਰ ਮੈਂ ਉਹਨੂੰ ਸੱਸੀ ਲੈ ਕੇ ਤੇ ਬੜਾ ਖੁਸ਼ ਹੋਇਆ। ਫਜ਼ਲ ਕਰੀਮ ਨੇ ਫਿਰ ਜੋੜੀ ਵਜਾਈ, ਇਹਨੇ ਸੱਸੀ ਗਾਈ, ਆਰ ਫਿਲਹਾਲ ਨੇ ਕਮਾਲ ਕਰ ਛੱਡੀ ਇਹਨੇ। ਉਹ ਪਿਓ ਕਿਹੜੇ ਦਾ ਪੁੱਤਰ ਸੀ, ਉਹਨੇ ਫਿਰ ਰੰਗ ਲਾ ਦਿੱਤਾ, ਉਹ ਸੱਸੀ ਗਾਈ ਸੀ ਇਹਨੇ। ਇਸੇ ਤਰ੍ਹਾਂ ਆਸ਼ਕ ਜੱਟ ਨੇ, ਆਸ਼ਕ ਜੱਟ ਮੈਨੂੰ ਆਖਣ ਲੱਗਾ ਯਾਰ ਤੂੰ ਇਹਨਾਂ ਨੂੰ ਉਹਨਾਂ ਮੁੰਡਿਆਂ ਨੂੰ ਦੇਣਾ, ਉਹ ਉਹਨਾਂ ਕੋਲ ਕੀ ਆ, ਸਾਨੂੰ ਦੇ। ਮੈਂ ਇਹਨੂੰ ਲੈ ਕੇ, ਤੂੰ ਉਹਨੇ ਫਿਰ ਆਪਣੇ ਰੰਗ ਦੇ ਵਿੱਚ ਵਾਜਾ ਮਾਰਾ ਪੁੰਨਣਾ ਵੇ ਮੇਰੀ ਜਾਨ ਤੋਲਾ ਵਿੱਚ ਦੌੜਦੀ, ਜਿਸ ਤਰ੍ਹਾਂ ਉਹ ਗਾਉਂਦਾ ਉਹਨੇ ਉਸ ਤਰ੍ਹਾਂ ਹੀ ਉਸੇ ਤਰ੍ਹਾਂ ਹੀ ਗਾਇਆ ਫਿਰ ਆਪਣਾ। ਅਤੇ ਇਸ ਤਰ੍ਹਾਂ ਮੈਂ ਇੱਕ ਗੱਲ ਹੈਗੀ ਆ, ਮੈਂ ਸਿੰਗਰਾਂ ਨੂੰ ਕੋਈ ਪੈਸਾ ਨਹੀਂ ਸੀ ਲੈਂਦਾ। ਸਿੰਗਰਾਂ 'ਚ ਮੈਂ ਆਪਣਾ ਵਕਾਰ ਨਹੀਂ ਡਿੱਗਣ ਦਿੱਤਾ। ਹੁਣ ਤੱਕ ਮੇਰੀ ਇੱਜ਼ਤ ਕਰਦੇ ਨੇ। ਨਹੀਂ ਤਾਂ ਕਈ ਸ਼ਾਇਰ ਨੇ ਉਹ ਮਗਰ ਤੁਰੇ ਫਿਰਦੇ, ਮੇਰਾ ਜੀ ਬਿਜਲੀ ਦਾ ਬਿੱਲ ਦੇਣਾ ਹੈ ਅਤੇ ਆ ਗਾਣਾ ਲੈ ਲਓ ਅਤੇ ਮੈਂ ਬਿੱਲ ਦੇਣਾ। ਮੈਂ ਨਹੀਂ ਸੀ, ਮੈਂ ਤਾਂ ਮੈਂ ਕੰਪਨੀ ਕੋਲ ਪੈ ਲੈਣਾ, ਮੈਂ ਇਹਨਾਂ ਕੋਲ ਕਾਹਦੇ ਪੈ। ਮੈਂ ਕਦੀ ਚਾਹ ਨਹੀਂ ਸੀ ਪੀਤੀ ਇਹਨਾਂ ਕੋਲੋਂ, ਸਿੰਗਰਾਂ ਕੋਲੋਂ ਕਦੀ ਨਹੀਂ ਸੀ। ਕਦੀ ਇਹਨਾਂ ਦੇ ਉੱਤੇ ਜ਼ਿਆਦਾ ਇਹਨਾਂ ਦਾ ਆਸਾਨ ਨਹੀਂ ਸੀ ਲਿਆ। ਆ ਟੈਡੀ ਹੈਗੇ ਨੇ, ਇਹਨਾਂ ਦਾ ਆਉਣ ਜਾਣ ਨਿਊਦਰਾ ਭਾਜੀ ਵੀ ਹੈਗੇ ਸੀ, ਅਤੇ ਇਹਨਾਂ ਨੇ ਵੱਧ ਕੋਈ ਖਰਚਾ ਕੀਤਾ ਹੈ, ਘੱਟ ਨਹੀਂ ਕੀਤਾ। ਇਹਨਾਂ ਦੀ ਕੁਕੜੀ ਮਰ ਜਾ ਅਤੇ ਮੈਂ ਅਫਸੋਸ ਕਰਨ ਜਾਂਦਾ ਹੁੰਦਾ ਹਾਂ। ਅਤੇ ਇਹ ਮੇਰੀ ਬੀਵੀ ਫੌਤ ਹੋ ਗਈ, ਤੇਰੀ ਆਏ। ਅੱਛਾ ਜੀ, ਇਹ ਤਾਂ ਚੌਧਰੀ ਸਾਹਿਬ ਜ਼ਿਆਦਤੀ ਵੀ ਤੁਸੀਂ ਉਹਨਾਂ ਦੀ ਕੁਕੜੀ 'ਤੇ ਵੀ ਜਾਓ ਅਤੇ ਉਹ ਤਾਂ ਸਾਡੀ ਚਾਚੀ ਫੌਤ ਹੋ ਗਈ ਅਤੇ ਟੈਡੀ ਘੁਮਿਆਰ ਤਾਲਾ ਨਾ ਆਵੇ। ਗਾਣੇ ਸਾਡੇ ਬੇਸ਼ੁਮਾਰ ਲੈ ਕੇ ਸਾਡੇ ਕੋਲੋਂ ਲੈ ਕੇ ਗਾ ਕੇ ਹਿੱਟ ਹੋ ਗਏ। ਅਤੇ ਇਹ ਅਕਸਰ ਜਿਹੜੇ ਸਿੰਗਰ ਨੇ ਉਹ ਜ਼ਿਆਦਤੀ ਕਰ ਜਾਂਦੇ ਨੇ। ਚੌਧਰੀ ਸਾਹਿਬ, ਆਲਮ ਲੁਹਾਰ ਸਾਹਿਬ ਨੇ ਵੀ ਆਪਣਾ ਕੋਈ ਗਾਣਾ ਗਾਇਆ? ਨਹੀਂ, ਆਲਮ ਲੁਹਾਰ ਤੋਂ ਉਦੋਂ ਨਾ ਮੈਂ ਅਜੇ ਇਹ ਮੇਰਾ ਸ਼ੌਕ ਤਾਂ ਮੈਨੂੰ ਪੂਰਾ ਸੀ, ਲੇਕਿਨ ਉਦੋਂ ਅਜੇ ਮੈਂ ਗਾਣਾ ਅਜੇ ਕਿਸੇ ਨੂੰ ਦਿੱਤਾ ਨਹੀਂ ਸੀ। ਅਤੇ ਉਹ ਮੈਂ ਤੁਹਾਨੂੰ ਗੱਲ ਦੱਸਣ ਲੱਗਾ ਹਾਂ ਕਿ ਇਹਨਾਂ ਦੇ ਵਿੱਚ ਇੰਨਾ ਭੈੜ ਹੈ ਕਿ ਸਾਨੂੰ ਜਿਹੜਾ ਨਾ ਬੈਨੀਫਿਟ ਜਿਹੜਾ ਸ਼ਾਇਰ ਨੂੰ ਜਿਹੜਾ ਹੱਕ ਹੈ ਉਹ ਵੀ ਨਹੀਂ ਦਿੰਦਾ। ਪਰਸੋਂ ਦੀ ਗੱਲ ਹੈ, ਇਹ ਗਾ ਰਿਹਾ ਸੀ, ਇੱਕ ਕਿਤੇ ਵਿਆਹ ਸ਼ਾਦੀ ਸੀ ਅਤੇ ਟੈਡੀ ਗਾ ਰਿਹਾ ਸੀ ਨੀਫ,
ਤੇ ਉਹ ਇਹੋ ਹੀ ਗਾਣਾ ਸੀ, ਜੇ ਤੂੰ ਆਉਣ ਦਾ ਵਾਅਦਾ ਕਰ ਲੈਂਦੀ। ਉਹ ਤੇ ਦੋੜੇ ਦੇ ਵਿੱਚ ਮੇਰਾ ਨਾਂ ਸੀ ਤੇ ਉੱਥੇ ਆਪਣਾ ਲੈ ਗਿਆ। ਫਿਰ ਇਹਨੇ ਅਖੀਰ ਤੇ ਆਖਿਆ ਨਾ, ਤੈਨੂੰ ਪਿਆਰ ਅੰਬਰਾਜ ਦਾ, ਤੈਨੂੰ ਪਿਆਰ ਡੋਗਰ ਦਾ ਨਹੀਂ ਮਿਲਿਆ, ਤੈਨੂੰ ਸਾਥੀ ਮਿਲ ਕੋਈ ਹੋਰ ਗਿਆ। ਤੇ ਉੱਥੇ ਵੀ ਆਂਦਾ ਹੈ, ਤੈਨੂੰ ਪਿਆਰ ਟੈਡੀ ਦਾ ਨਹੀਂ ਮਿਲਿਆ, ਤੈਨੂੰ ਸਾਥੀ ਮਿਲ ਕੋਈ। ਫੇਸਬੁੱਕ ਤੇ ਵੀ ਲਿਖ ਕੇ ਦੇਣ ਲੱਗਾ ਸ਼ੇਰ ਥੋੜ੍ਹੇ ਜਿਹੇ, ਕਿ ਇੰਨੀ ਜ਼ਲਾਲਤ ਕਰਦੇ ਨੇ ਕਿ ਤੁਸੀਂ ਕਮ ਸੇ ਕਮ ਉਹਦਾ ਫਿਰ ਤੁਹਾਨੂੰ ਲੋਕੀ ਪੈਸੇ ਘੱਟ ਦੇਣਗੇ ਜਦੋਂ ਸ਼ਾਇਰ ਦਾ ਨਾਂ ਲਾਓ ਜੋ ਕਿਸੇ। ਤੇ ਸ਼ਾਇਰ ਦਾ ਨਾਂ ਸ਼ਾਇਰ ਨੂੰ ਆ ਜਾ ਕੇ ਮਿਲਦਾ ਤੇ ਉਹ ਕੋਈ ਹੈ ਕਿ ਉਹ ਆਪਣਾ ਨਾਂ ਉਦੋਂ ਬੜਾ ਖੁਸ਼ ਹੋ ਜਾਂਦਾ। ਹਾਂਜੀ ਜੀ ਬਿਲਕੁਲ, ਵੀ ਸ਼ਾਇਰ ਨੂੰ ਗਾਣੇ ਦੇ ਵਿੱਚ ਉਹਦਾ ਨਾਮ ਆ ਜਾਵੇ ਤੇ ਸ਼ਾਇਰ ਖੁਸ਼ ਹੋ ਜਾਂਦਾ। ਸ਼ਾਇਰ ਨੂੰ ਤਾਂ ਕੁਝ ਜਿਹੜੀ ਤੁਹਾਨੂੰ ਗਾਣੇ ਦੇ ਉੱਪਰੋਂ ਇਨਕਮ ਹੋਣੀ ਉਹ ਤੁਹਾਨੂੰ ਹੀ ਹੋਣੀ, ਸ਼ਾਇਰ ਨੇ ਤਾਂ ਨਹੀਂ ਲੈ ਜਾਣੀ। ਨਹੀਂ ਨਹੀਂ ਉਹ ਇਹ ਮੈਂ ਸਮਝਦਾ ਚੌਧਰੀ ਸਾਹਿਬ, ਇਹ ਸ਼ਾਇਰ ਦੇ ਨਾਲ ਬਹੁਤ ਵੱਡੀ ਜ਼ਿਆਦਤੀ ਹੈ। ਜਦੋਂ ਕਿਸੇ ਦਾ ਲਿਖਿਆ ਹੋਇਆ ਕਲਾਮ ਦੇ ਵਿੱਚ ਤੁਸੀਂ ਆਪਣਾ ਨਾਮ ਪਾ ਲਓ, ਇਹ ਇੱਕ ਡਕੈਤੀ ਵਾਲਾ ਕੰਮ ਹੋ ਜਾਂਦਾ। ਬੜਾ ਕੇ ਡਕੈਤੀ ਵਾਲਾ ਹੀ ਕੰਮ ਹੁੰਦਾ ਆਪਣਾ ਨਾਮ। ਅੱਛਾ, ਜਿਹੜੇ ਹੁਣ ਇੰਡੀਆ ਦੇ ਇੱਕ ਤੇ ਇੰਡੀਆ ਦਾ ਇੱਕ ਗਾਣਾ ਹੈ, ਉਹ ਲੱਗਾ ਸੀ ਮੇਰਾ, ਇਹ ਜਿਹੜਾ ਸ਼ਾਨੇ ਤੇ ਨੈਤ ਅਲੀ ਨੇ ਗਾਇਆ ਨਾ, ਉਹ ਕਿਸੇ ਨੇ ਕੁੜੀ ਮੁੰਡੇ ਨੇ ਗਾਇਆ ਹੈ। ਤੇ ਮੈਂ ਆਖਿਆ ਯਾਰ ਇਹ ਤੇ ਮੇਰਾ ਘੜਾ ਹੈ, ਤੇ ਇਹ ਵੇਖਾਂ ਸਹੀ, ਤੇ ਉਹਨੇ ਲਿਰਿਕ ਲਿਖਿਆ ਮਹਾਰਾਜ ਦੀ ਡੋਗਰ। ਵੇਖੋ ਉਹਨੇ ਲਿਖਿਆ, ਉਹਨੂੰ ਪਤਾ ਨਹੀਂ ਉਹ ਮਹਾਰਾਜ ਦੀ ਡੋਗਰ ਨੂੰ ਜਾਣਦਾ ਨਹੀਂ। ਉਹਨੇ ਪੜ੍ਹਿਆ ਕਿਤੇ, ਉਹਨੇ ਲਿਰਿਕ ਲਿਖਤਾ ਮਹਾਰਾਜ ਦੀ ਡੋਗਰ। ਇਹ ਆਪਣਾ ਲਿਖ ਜਾਂਦੇ ਨੇ। ਇਹ ਮੇਰਾ ਸ਼ੇਰ ਜਦੋਂ ਮੈਂ ਪੜ੍ਹਿਆ ਨਾ, ਬਸ ਚੱਲਦਾ ਨਹੀਂ, ਅਖੀਰ ਤੇ ਆਪਣਾ ਨਾਂ ਲਿਆ ਜਾਂਦਾ।